अस्सलाम वालेकुम सैकल जी उम्मीद करना कि सारे ठीक हो ते अच्छा जिसके ਦਾ ਦੂਸਰਾ ਪਾਰਟ ਔਰ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋ ਜਾਏ ਜਿਤਨੀ ਹੈਲਪ ਹੋ ਸਕੇ ਕਿਉਂਕਿ ਇਹ ਜਿਹੜੀਆਂ SK ਦੇ ਬੜੀਆਂ ਵੀਡੀਓ ਅਪਲੋਡ ਕਰੀਦੀਆਂ ਨੇ ਇਹਨਾਂ ਦੇ ਵਿੱਚੋਂ ਕਾਫੀ ਹੈਲਪ ਮਿਲਦੀ ਹੈ ਔਰ ਕਾਫੀ ਐਸੇ ਦੁਮਾਂਦੇ ਨੇ ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਰਹਿੰਦੇ ਨੇ ਇਸ ਵਾਸਤੇ ਆਖਣਾ ਕਿ ਇਹ ਵੀਡੀਓ ਜਿਹੜੀਆਂ ਨੇ ਇਹ ਜ਼ਰੂਰ ਵੇਖਿਆ ਕਰੋ। ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਇਸ ਚੈਨਲ ਉੱਤੇ ਪਤੰਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ ਸਾਰੇ ਦਾ ਸਾਰਾ ਫ੍ਰੀ ਹੈ ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤੰਨ ਤੇ ਗੂਗਲ ਤੋਂ ਡਾਊਨਲੋਡ ਹੁੰਦੀ ਹੈ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ ਮਤਲਬ ਇਹ ਐਪਲੀਕੇਸ਼ਨ ਜਿਹੜੀ ਤੁਸੀਂ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਤੇ ਚਲੋ ਜੀ ਸਵਾਲ ਵੇਖਦੇ ਹਾਂ। In una zona ਕਹਿੰਦੇ ਉਸ ਇੱਕ ਜ਼ੋਨੇ ਦੇ ਵਿੱਚ a traffico limitato ਜਿੱਥੇ ਟ੍ਰੈਫਿਕ ਦੀ ਲਿਮਿਟ ਰੱਖੀ ਗਈ ਹੈ non possono entrare ਕਹਿੰਦਾ ਉੱਥੇ ਐਂਟਰ ਨਹੀਂ ਹੋ ਸਕਦੀਆਂ più di un certo numero di veicoli ਕਹਿੰਦੇ ਖਾਸ ਨੰਬਰ ਤੋਂ ਜ਼ਿਆਦਾ ਗੱਡੀਆਂ ਐਂਟਰ ਨਹੀਂ ਹੋ ਸਕਦੀਆਂ ਮਸਲਨ ਕਹਿ ਲਓ ਵੀ 100 ਗੱਡੀਆਂ ਨੇ ਮੈਂ 100 ਤੋਂ ਜ਼ਿਆਦਾ ਗੱਡੀਆਂ ਐਂਟਰ ਨਹੀਂ ਹੋ ਸਕਦੀਆਂ ਫਾਲਤੂ ਜੀ ਇਸ ਤਰ੍ਹਾਂ ਨਹੀਂ। ਇਸ ਜ਼ੋਨੇ ਦੇ ਵਿੱਚ ਸਿਰਫ ਉਹ ਹੀ ਗੱਡੀਆਂ ਐਂਟਰ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਪਰਮਿਸ ਹੋਵੇ ਦੀ ਇਸ ਤੋਂ ਇਲਾਵਾ ਕੋਈ ਗੱਡੀ ਐਂਟਰ ਨਹੀਂ ਹੋ ਸਕਦੀ। 17 ਨੰਬਰ ਜੀ ਬਿਲਕੁਲ ਹੀ ਆਸਾਨ ਹੈ ਸਿੱਧੀਆਂ ਜਾ ਸਕਦੇ ਹੋ ਔਰ ਸੱਜੇ ਮੁੜ ਸਕਦੇ ਹੋ। Il segnale raffigurato indica ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ si può scegliere ਤੁਸੀਂ ਵੀ scegliere ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ fra le due direzioni ਦੋ ਡਾਇਰੈਕਸ਼ਨਾਂ ਦੇ ਵਿੱਚੋਂ consentite ਜਿਨ੍ਹਾਂ ਦੀ ਇਜਾਜ਼ਤ ਹੈ ਵੇਰੋ ਜੀ। ਅੱਛਾ ਜੀ ਬਿਲਕੁਲ ਹੀ ਆਸਾਨ ਸੀ ਇਹਨਾਂ ਫਾਲਸੋ ਕੀਤੇ ਲੇਕਿਨ ਦੁਮਾਂਦਾ ਜਿਹੜਾ ਇਹ ਵੇਰੋ ਸੀ। ਠੀਕ ਹੈ ਤੇ scegliere ਆਇਆ ਹੈ sempre vero ਤੇ ਜ਼ੀਰੋ ਫਾਲਸੋ ਹੈ। ਅੱਛਾ ਜੀ ਹੋ ਸਕਦਾ ਹੈ ਵੀਡੀਓ ਦੇ ਵਿੱਚ ਥੋੜਾ ਸ਼ੋਰ ਆਵੇ ਕਿਉਂਕਿ ਬਾਰਿਸ਼ ਬੜੀ ਤੇਜ਼ ਲੱਗੀ ਹੈ ਹਵਾ ਵੀ ਹੈ ਜਿਹਦੀ ਵਜ੍ਹਾ ਥੋੜੀ ਆਵਾਜ਼ ਵੀ ਹੁੰਦੀ ਹੈ ਪਈ। ਠੀਕ ਹੈ 18 ਨੰਬਰ ਜੀ ਪੈਦਲ ਦਾ ਇਸ਼ਾਰਾ ਹੈ ਤੇ ਇਸ਼ਾਰੇ ਦਾ ਮਤਲਬ ਉਹ ਹੀ ਹੁੰਦਾ ਹੈ ਪੈਦਲ ਦਾ ਹੋਵੇ ਸਾਈਕਲ ਦਾ ਹੋਵੇ ਜਾਂ ਗੱਡੀਆਂ ਦਾ ਹੋਵੇ। ਰੋਸੋ ਦਾ ਮਤਲਬ ਰੁਕਣਾ ਹੈ ਜੈਲੋ ਦਾ ਮਤਲਬ ਜਲਦੀ ਨਾਲ ਕ੍ਰਾਸਿੰਗ ਜਿਹੜੀ ਖਤਮ ਕਰੋ ਤੇ ਵੇਅਰ ਦਾ ਮਤਲਬ ਤੁਸੀਂ ਜਾ ਸਕਦੇ ਹੋ। Il semaforo in figura ਵਾਲਾ ਇਸ਼ਾਰਾ ਤਸਵੀਰ ਦੇ ਵਿੱਚ regola il passaggio ਕਹਿੰਦਾ ਇਹ passaggio ਗੁਜ਼ਰਨ ਨੂੰ ਐਡਜਸਟ ਕਰਦਾ ਹੈ dei pedoni ਪੈਦਲ ਦਾਨੇ ਲਈ incroci ਚੌਕਾਂ ਦੇ ਵਿੱਚ ਵੇਰੋ। 19 ਨੰਬਰ il limite massimo di velocità ਜਿਹੜੀ ਮੈਕਸਿਮਮ ਸਪੀਡ ਲਿਮਟ ਹੈ sulle autostrade ਦੇ ਉੱਤੇ ਇਹਦੀ 120 ਕਹਿੰਦਾ 120 ਦੀ ਹੈ per autovetture ਉਹਨਾਂ ਗੱਡੀਆਂ ਦੇ ਲਈ con carrello appendice ਜਿਨ੍ਹਾਂ carrello appendice ਲਾਈਏ in caso di pioggia ਬਾਰਿਸ਼ ਦੇ ਵਿੱਚ ਫਾਲਸੋ ਜੀ। 20 ਨੰਬਰ il conducente che parte dal margine della carreggiata ਕਹਿੰਦਾ ਉਹ ਡਰਾਈਵਰ ਜਿਹੜਾ carreggiata ਦੇ ਕਿਨਾਰੇ ਤੋਂ ਚੱਲਦਾ ਹੈ ਇਹ si mette nel flusso della circolazione ਉਹ ਟ੍ਰੈਫਿਕ ਦੇ ਫਲੋ ਦੇ ਵਿੱਚ ਐਂਟਰ ਹੁੰਦਾ ਹੈ può allacciare la cintura di sicurezza ਕਹਿੰਦਾ ਉਹ ਬੈਲਟ ਬੰਨ ਸਕਦਾ ਹੈ dopo aver concluso tale manovra ਇਹ ਕੰਮ ਪੂਰਾ ਕਰਨੇ ਤੋਂ ਬਾਅਦ ਮਤਲਬ ਟ੍ਰੈਫਿਕ ਦੇ ਵਿੱਚ ਐਂਟਰ ਹੋਣੇ ਤੋਂ ਬਾਅਦ ਕਹਿੰਦਾ ਇਹ ਕੰਮ ਕਰ ਸਕਦਾ ਕਿਹੜਾ ਕੰਮ ਬੈਲਟ ਬੰਨਣ ਵਾਲਾ ਫਾਲਤੂ ਜਦੋਂ ਗੱਡੀ ਟੋਰਨੇ ਤੋਂ ਪਹਿਲਾਂ ਬੈਲਟ ਬੰਨਣਾ ਹੈ। ਇਹ ਨਹੀਂ ਕਰਨਾ ਵੀ ਗੱਡੀ ਟੋਰ ਕੇ ਟ੍ਰੈਫਿਕ ਦੇ ਵਿੱਚ ਐਂਟਰ ਹੋ ਗਏ ਹੋ ਐਂਟਰ ਹੋ ਕੇ ਤੁਸੀਂ ਨਾਲ ਜਿਹੜਾ ਉਹ ਬੈਲਟ ਬੰਨਦੇ ਹੋ ਪਏ ਫਾਲਸੋ। 21 ਨੰਬਰ nel caso di ingombro della carreggiata ਕਹਿੰਦਾ ਉਹ ਸੂਰਜ ਜਦੋਂ carreggiate ਤੇ ਰੁਕਾਵਟ ਹੈ ਫਿਰ caduta accidentale del carico ਜਿਹੜਾ ਹਾਦਸਾਤੀ ਤੌਰ ਤੇ ਸਮਾਨ ਡਿੱਗ ਗਿਆ ਇਹਦੀ ਵਜ੍ਹਾ ਤੋਂ il conducente deve rendere sollecitamente libero ਕਹਿੰਦਾ ਉਹ ਜਲਦੀ ਦੇ ਨਾਲ libero ਕਰੇ ਖਾਲੀ ਕਰੇ per quanto possibile ਜਿਤਨਾ ਹੋ ਸਕਦਾ ਹੈ il transito traffic ਦੇ ਲਈ ਵੇਰੋ ਜੀ। 22 ਨੰਬਰ la patente di categoria A1 ਕਹਿੰਦਾ ਜਿਹੜਾ A1 ਕੈਟੇਗਰੀ ਦਾ ਲਾਇਸੈਂਸ ਹੈ abilita anche alla guida di veicoli ਕਹਿੰਦਾ ਇਹ ਉਹ ਗੱਡੀਆਂ ਚਲਾਉਣ ਦਾ ਵੀ ਕਾਬਲ ਹੈ ਮਤਲਬ ਇਹਦੇ ਨਾਲ ਉਹ ਗੱਡੀਆਂ ਤੁਸੀਂ ਚਲਾ ਸਕਦੇ ਹੋ che si possono condurre ਜਿਹੜੀਆਂ ਚਲਦੀਆਂ ਨੇ con la patente AM AM ਲਾਇਸੈਂਸ ਦੇ ਨਾਲ ਵੇਰੋ ਜੀ ਜਿਹੜੀ ਗੱਡੀ AM ਲਾਇਸੈਂਸ ਨਾਲ ਚਲਦੀ ਹੈ ਉਹ ਤੁਸੀਂ A1 ਨਾਲ ਵੀ ਚਲਾ ਸਕਦੇ ਹੋ। 23 ਨੰਬਰ la responsabilità per danni ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ connessi alla circolazione dei veicoli ਜਿਹਦਾ ਤਲਕ ਗੱਡੀ ਦੇ ਚੱਲਣੇ ਦੇ ਨਾਲ ਹੈ ਇਹ carico solo del conducente del veicolo ਤੇ ਕਹਿੰਦਾ ਸਿਰਫ ਗੱਡੀ ਦਾ ਡਰਾਈਵਰ ਕਾਰਿਕ ਹੋਵੇਗਾ ਮਤਲਬ ਸ਼ਾਮਲ ਹੋਵੇਗਾ ਉਹਦੇ ਵਿੱਚ se ci sono stati danni alle cose ਜੇ ਨੁਕਸਾਨ ਸਿਰਫ cause ਚੀਜ਼ਾਂ ਨੂੰ ਹੋਇਆ ਫਾਲਤੂ ਜੇ ਅਗਰ cause ਨੂੰ ਨੁਕਸਾਨ ਹੋਇਆ ਚੀਜ਼ਾਂ ਨੂੰ ਤੇ ਗੱਡੀ ਦਾ ਮਾਲਕ ਵੀ ਕਵਰ ਹੁੰਦਾ ਹੈ ਔਰ ਗੱਡੀ ਦਾ ਡਰਾਈਵਰ ਵੀ ਕਵਰ ਹੁੰਦਾ ਹੈ। 26 ਨੰਬਰ ਜੀ ਇਹ ਵੀ ਪੈਨਿਲੋ ਜਿਹੜੀ ਇੰਪੋਰਟੈਂਟ ਹੈ
एग्जाम ਵਿੱਚ ਆਉਂਦੀ ਏ, ਇਹਦੀ ਵੀ ਆਪਣੀ ਤਿਆਰੀ ਕਰਨੀ ਹੈ ਸਪਨੇਲੋ ਦੀ ਤੇ ਬਿਲਕੁਲ ਹੀ ਆਸਾਨ ਨੇ। Il segnale raffigurato è il ਨਿਸ਼ਾਨ ਦਿਖਾਇਆ ਗਿਆ ਹੈ। Preannuncia ਦੱਸ ਰਿਹਾ un incrocio ਇੱਕ ਚੌਕ ਹੈ। Con strade di minore importanza ਉਹਨਾਂ ਸੜਕਾਂ ਦੇ ਨਾਲ ਜਿਨ੍ਹਾਂ ਦੀ minore importanza ਮਤਲਬ ਅਹਿਮੀਅਤ ਵੈਲਿਊ ਘੱਟ ਹੈ ਵੈਰੋ ਜੀ, ਕਿਉਂਕਿ ਛੋਟੀਆਂ ਸੜਕਾਂ ਨੇ ਉਹਨਾਂ ਨਾਲ ਹੀ ਮਿਲ ਕੇ ਚੌਕ ਬਣਦਾ ਪਿਆ। 5 ਨੰਬਰ Il delineatore raffigurato è il delineatore ਦਿਖਾਇਆ ਗਿਆ। Divide la carreggiata ਕਹਿੰਦਾ carreggiata ਨੂੰ ਡਿਵਾਈਡ ਕਰਦਾ ਹੈ da una pista ciclabile ਤੋਂ। ਫਾਲਤੂ ਦੀ pista ciclabile ਸੜਕ ਦੇ ਕਿਨਾਰੇ ਤੇ ਸਾਈਡ ਤੇ ਹੁੰਦਾ ਹੈ ਔਰ ਇਹ ਜਿਹੜਾ ਨਿਸ਼ਾਨ ਲੱਗਿਆ ਹੁੰਦਾ ਇਹ ਸੜਕ ਦੇ ਸੈਂਟਰ ਤੇ ਵੀ ਲੱਗਿਆ ਹੁੰਦਾ ਹੈ। ਅੱਛਾ ਜੀ, ਵਾਹ ਬੜੀ ਕਾਫੀ ਜ਼ਿਆਦਾ ਹੈ। ਹੁਣ ਪਤਾ ਨਹੀਂ ਵੀਡੀਓ ਵਿੱਚ ਜ਼ਿਆਦਾ ਸ਼ੋਰ ਆਉਂਦਾ ਜਾਂ ਨਹੀਂ ਹੁੰਦਾ, ਤੇ ਅਗਰ ਸ਼ੋਰ ਜ਼ਿਆਦਾ ਹੋਵੇ ਤੇ ਇਸ ਚੀਜ਼ ਵਾਸਤੇ ਮਾਜ਼ਰਤ। 26 ਨੰਬਰ La distanza di sicurezza ਜਿਹੜਾ ਫਾਸਤੀ ਫਾਸਲਾ ਹੈ deve essere tale ਕਹਿੰਦਾ ਇਤਨਾ ਹੋਣਾ ਚਾਹੀਦਾ ਹੈ da riuscire a fermare in tempo il veicolo ਕਿ ਤੁਸੀਂ ਗੱਡੀ ਨੂੰ ਟਾਈਮ ਦੇ ਨਾਲ ਰੋਕ ਸਕੋ in caso di pericolo ਜਦੋਂ ਖਤਰਾ ਬਣਦਾ ਹੈ ਵੈਰੋ। 27 ਨੰਬਰ se si viene sorpassati ਕਹਿੰਦਾ ਅਗਰ ਓਵਰਟੇਕ ਹੋ ਰਹੇ ਹੋ mentre sopraggiunge un veicolo ਤੇ ਗੱਡੀ ਆ ਜਾਂਦੀ ਹੈ dal senso opposto opposite side ਤੋਂ occorre ਜ਼ਰੂਰੀ ਹੈ spostarsi più vicino shift ਹੋਣਾ ਜ਼ਰੂਰੀ ਹੈ ਜਿਤਨਾ ਨਜ਼ਦੀਕ ਹੋ ਸਕਦੇ ਹੋ al margine destro dalla carreggiata ਦੇ ਸੱਜੇ ਕਿਨਾਰੇ ਦੇ। ਵੇਖੋ ਜੀ ਅਗਰ ਸਾਨੂੰ ਗੱਡੀ ਕੋਈ ਦੂਸਰੀ ਓਵਰਟੇਕ ਕਰਦੀ ਹੈ ਪਈ ਔਰ ਉਹ ਗੱਡੀ ਸਾਨੂੰ ਓਵਰਟੇਕ ਕਰ ਰਹੀ ਹੈ ਔਰ ਸਾਹਮਣੇ ਤੋਂ ਗੱਡੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਗੱਡੀ ਸਾਨੂੰ ਕ੍ਰਾਸ ਕਰਦੀ ਹੈ ਉਹਦੇ ਵਾਸਤੇ ਖਤਰਾ ਬਣਦਾ ਹੈ ਤੇ ਫਿਰ ਸਾਡੇ ਤੇ ਲਾਗੂ ਹੁੰਦਾ ਹੈ ਕਿ ਅਸੀਂ ਥੋੜਾ ਜਿਹਾ ਸੱਜੀ ਸਾਈਡ ਤੇ ਹੋਈਏ ਜਿਤਨਾ ਅਸੀਂ ਹੋ ਸਕਦੇ ਹਾਂ ਤਾਂ ਕਿ ਜਿਹੜੀ ਗੱਡੀ ਸਾਨੂੰ ਕ੍ਰਾਸ ਕਰ ਰਹੀ ਹੈ ਉਹ ਆਸਾਨੀ ਨਾਲ ਸਾਨੂੰ ਕ੍ਰਾਸ ਕਰ ਲਵੇ, ਕਿਧਰੇ ਉਹਦਾ ਐਕਸੀਡੈਂਟ ਨਾ ਹੋ ਜਾਵੇ। ਠੀਕ ਹੈ ਜੀ, ਇਸ ਚੀਜ਼ ਦਾ ਧਿਆਨ ਰੱਖਣਾ ਹੈ। 28 ਨੰਬਰ ਜੀ ਬੈਲਟ ਦਾ ਨਿਸ਼ਾਨ ਆ ਗਿਆ। Il simbolo raffigurato ਹੈ ਨਿਸ਼ਾਨ ਦਿਖਾਇਆ ਗਿਆ ਇਹ posto su una spia ਕਹਿੰਦਾ ਇੱਕ ਸਪੀਏ ਤੇ ਮੌਜੂਦ ਹੈ ਦੀ ਕਲੋਰ ਰੋਸੋ ਜਿਹਦਾ ਲਾਲ ਕਲਰ ਹੈ ਵੇਰੋ ਜੀ। 29 ਨੰਬਰ ਇਹ opportuno per il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਹੈ ਜਾਂ ਡਰਾਈਵਰ ਨੂੰ ਚਾਹੀਦਾ ਹੈ ਕਿ accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ avvicinarsi il più possibile ਨਜ਼ਦੀਕ ਹੋ ਜਾਏ ਜਿਤਨਾ ਹੋ ਸਕਦਾ ਹੈ al veicolo ਗੱਡੀ ਦੇ che lo precede nella marcia ਜਿਹੜੀ ਅੱਗੇ ਚੱਲਦੀ ਹੈ। ਫਾਲਤੂ ਦੀ ਅਗਰ ਕੋਈ ਡਰਾਈਵਰ ਥੱਕ ਗਿਆ ਹੈ ਤੇ ਉਹਨੂੰ ਚਾਹੀਦਾ ਹੈ ਸਾਈਡ ਤੇ ਗੱਡੀ ਰੋਕ ਲਵੇ ਜਿੱਥੇ ਕੋਈ ਰੁਕਣੇ ਵਾਸਤੇ ਜਗ੍ਹਾ ਮਿਲਦੀ ਹੈ ਔਰ ਆਰਾਮ ਕਰੇ, ਇਹ ਨਹੀਂ ਕਿ ਅਗਲੀ ਗੱਡੀ ਦੇ ਨਜ਼ਦੀਕ ਹੋ ਜਾਓ। 3 ਨੰਬਰ ਇਹ consigliabile ਕਹਿੰਦਾ ਸਲਾਹ ਵੇ sostituire gli pneumatici ਵੀ ਤੁਸੀਂ ਟਾਇਰ ਚੇਂਜ ਕਰ ਲਵੋ dopo alcuni anni ਕੋਈ ਸਾਲ ਤੋਂ ਬਾਅਦ anche se non sono consumati ਭਾਵੇਂ ਉਹ ਘਸੇ ਨਹੀਂ ਫਿਰ ਵੀ ਕਹਿੰਦਾ ਕੁਝ ਸਾਲਾਂ ਤੋਂ ਬਾਅਦ ਜਿਹੜੇ ਟਾਇਰ ਨੇ ਉਹਨਾਂ ਨੂੰ ਚੇਂਜ ਕਰ ਲਵੋ ਵੇਰੋ, ਕਿਉਂਕਿ ਟਾਇਰਾਂ ਦੇ ਵਿੱਚ ਲਿਕੁਇਡ ਹੁੰਦਾ ਹੈ ਤੇ ਜਿਹਦੀ ਵਜ੍ਹਾ ਤੋਂ ਟਾਇਰ ਜਿਹੜੇ ਨਰਮ ਰਹਿੰਦੇ ਨੇ ਤੇ ਕੁਝ ਸਾਲਾਂ ਤੋਂ ਬਾਅਦ ਉਹ ਲਿਕੁਇਡ ਖਤਮ ਹੋ ਜਾਂਦਾ ਹੈ ਤੇ ਫਿਰ ਉਹ ਭਾਵੇਂ ਸ਼ਕਲ ਉਹਨਾਂ ਦੀ ਬਿਲਕੁਲ ਨਵੇਂ ਜੈਸੀ ਹੋਵੇ ਦੀ ਘਸੇ ਨਾ ਵੀ ਹੋਣ ਲੱਗਣ ਦੇ ਨਵੇਂ, ਲੇਕਿਨ ਉਹਨਾਂ ਦੇ ਵਿੱਚ ਜਿਹੜਾ ਲਿਕੁਇਡ ਖਤਮ ਹੋਣੇ ਦੀ ਵਜ੍ਹਾ ਤੋਂ ਉਹ ਫਟ ਸਕਦੇ ਨੇ ਇੱਕੋ ਦਮ। ਠੀਕ ਹੈ, ਇਸ ਵਾਸਤੇ ਚਾਹੀਦਾ ਹੈ ਕੁਝ ਸਾਲਾਂ ਤੋਂ ਬਾਅਦ ਉਹਨਾਂ ਨੂੰ ਚੇਂਜ ਕਰ ਲੈਣਾ ਚਾਹੀਦਾ। ਠੀਕ ਹੈ, ਤੇ ਲੋ ਜੀ ਅੱਜ ਦੀ